ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਸ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲੇ ਸਟੂਡੀਓਜ਼ ਤੋਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਲਈ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਇਸ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ USA ਦੇ ਵਿੱਚ ਨੰਬਰ 832-551-5029 8325515029 ਜਾਂ 6054756868 6054756868 ਦੇ ਵਿੱਚ। ਤੇ ਫਰਾਂਸ ਦੇ ਲਈ ਨਵਾਂ ਨੰਬਰ ਜਿਹੜਾ ਆ ਉਹ ਚਾਲੂ ਕੀਤਾ ਗਿਆ। ਤੁਸੀਂ ਫਰਾਂਸ ਵਾਲੇ ਜਿਹੜੇ ਆ ਉੱਥੇ ਨੰਬਰ ਦੇ ਉੱਤੇ ਸੁਣ ਸਕਦੇ ਹੋ। ਉੱਥੇ ਦਾ ਨੰਬਰ ਆ 331-801-42-595। ਤੁਸੀਂ ਜੇ ਨੰਬਰ ਨਹੀਂ ਲਿਖਿਆ ਗਿਆ ਤਾਂ ਤੁਸੀਂ ਸਟੂਡੀਓ 'ਚ ਕਾਲ ਕਰਕੇ ਵੀ ਇਹ ਨੰਬਰ ਪੁੱਛ ਸਕਦੇ ਹੋ। ਅਤੇ ਇਸ ਦੇ ਨਾਲ ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਅਤੇ ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਬਲਤੇਜ ਪੰਨੂ ਜੀ, ਕਾਂਗਰਸ ਨੇ ਇੱਦਾਂ ਲੱਗ ਰਿਹਾ ਵੀ ਕੋਈ ਕੜਾ ਜਿਹੜਾ ਕਦਮ ਲਿਆ, ਜਗਮੀਤ ਬਰਾੜ ਉਹਨਾਂ ਨੂੰ ਜਿਹੜਾ ਪਾਰਟੀ 'ਚੋਂ ਮੁਅੱਤਲ ਜਿਹੜਾ ਕਰ ਦਿੱਤਾ ਹੈ। ਬਿਲਕੁਲ ਜੀ, ਇਹ ਸਖਤ ਫੈਸਲਾ ਹੈ ਕਾਂਗਰਸ ਦਾ। ਔਰ ਜਗਮੀਤ ਸਿੰਘ ਬਰਾੜ ਹੋਰਾਂ ਦੇ ਬਾਰੇ ਦੇ ਵਿੱਚ ਕਾਂਗਰਸ ਦੇ ਜਿਹੜੇ ਬੁਲਾਰੇ ਨੇ ਜੀ ਜਨਾਰਦਨ ਦਵੇਦੀ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਜਿਹੜਾ ਸ਼ੋਕਾਜ਼ ਨੋਟਿਸ ਦਿੱਤਾ ਗਿਆ ਸੀਗਾ, ਉਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਗਿਆ ਸੀ। ਉਹਨਾਂ ਨੇ ਆਪਣਾ ਪੱਖ ਤਾਂ ਦੱਸ ਦਿੱਤਾ, ਪਰ ਪਾਰਟੀ ਜਿਹੜੀ ਆ ਉਹ ਸੈਟਿਸਫਾਈਡ ਨਹੀਂ ਹੋਈ। ਜਗਮੀਤ ਸਿੰਘ ਬਰਾੜ ਹੋਰਾਂ ਨੇ ਜਿਹੜਾ ਬਿਆਨ ਦੇ ਕੇ ਇਹ ਫਸੇ ਸਨ ਜੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੂੰ ਛੁੱਟੀ ਕਰ ਲੈਣੀ ਚਾਹੀਦੀ ਹੈ। 2 ਸਾਲ ਦੀ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਣਾ ਚਾਹੀਦਾ ਜੀ। ਜਗਮੀਤ ਸਿੰਘ ਬਰਾੜ ਤੋਂ ਇਲਾਵਾ ਚੌਧਰੀ ਬਰਿੰਦਰ ਸਿੰਘ ਜਿਹੜੇ ਕਿ ਹਰਿਆਣੇ ਤੋਂ ਨੇ ਜੀ, ਉਹਨਾਂ ਨੂੰ ਵੀ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਉਹਨਾਂ ਨੂੰ ਕੱਢ ਦਿੱਤਾ ਗਿਆ ਜੀ ਕਾਂਗਰਸ ਦੇ ਵਿੱਚੋਂ। ਉਹ ਬਾਗੀ ਸੁਰ ਜਿਹੜੀ ਆ ਅਪਣਾਉਂਦੇ ਰਹੇ ਨੇ ਹਰਿਆਣੇ ਦੇ ਵਿੱਚ। ਚੌਧਰੀ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਉਹਨਾਂ ਦੇ ਖਿਲਾਫ ਜੀ। ਜਗਮੀਤ ਸਿੰਘ ਬਰਾੜ ਹੋਰਾਂ ਦਾ ਕਾਂਗਰਸ ਦੇ ਵਿੱਚੋਂ ਜਾਣਾ ਇਹ ਆਪਣੇ ਆਪ ਵਿੱਚ ਥੋੜਾ ਜਿਹਾ ਧਮਾਕੇ ਵਾਲੀ ਗੱਲ ਹੈ ਜੀ। ਜਾਂ ਤਾਂ ਇਹ ਹੈ ਕਿ ਉਹ ਕਿਸੇ ਹੋਰ ਪਾਸੇ ਜਾਣਗੇ। ਇੱਕ ਵਾਰੀ ਪਹਿਲਾਂ ਵੀ ਇਹ ਕੁਛ ਹੋਇਆ ਸੀਗਾ, ਉਹਨਾਂ ਨੇ ਇੱਕ ਜਿਹੜੀ ਨੈਸ਼ਨਲ ਕਾਂਗਰਸ ਬਣੀ ਸੀ ਉਹਦੇ ਵਿੱਚ ਚਲੇ ਗਏ ਸਨ, ਉਦੋਂ ਵੀ ਉਹ ਭੰਬਲ ਭੂਸੇ 'ਚ ਰਹੇ। ਜਗਮੀਤ ਸਿੰਘ ਬਰਾੜ ਹੋਰਾਂ ਦੇ ਬਾਰੇ ਕਿਹਾ ਜਾਂਦਾ ਜੀ ਲੀਡਰ ਉਹ ਚੰਗੇ ਨੇ, ਪਰ ਤਕਰੀਬਨ ਖੜੀ ਬੱਸ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ ਹਮੇਸ਼ਾ ਜੀ। ਜੀ ਬਿਲਕੁਲ ਜੀ, ਲੱਗਦਾ ਨਹੀਂ ਜੀ ਉਹਨਾਂ ਨੂੰ ਇਹ ਚੀਜ਼ ਇਹਨਾਂ ਦੀ ਜਿਹੜੀ ਪਸੰਦ ਆਈ ਹੈਗੀ ਆ। ਤੇ ਵੈਸੇ ਵੀ ਜਿਹੜੇ ਕਾਂਗਰਸ ਦੇ ਓਵਰਆਲ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਕੋਈ ਚੰਗੇ ਜਿਹੜੇ ਨਜ਼ਰ ਨਹੀਂ ਆ ਰਹੇ। ਨਹੀਂ, ਹਾਲਾਤ ਤਾਂ ਕਾਂਗਰਸ ਦੇ ਮੁਲਕ ਭਰ ਦੇ ਵਿੱਚ ਮਾੜੇ ਨੇ ਜੀ। ਸੋਨੀਆ ਗਾਂਧੀ ਜਿਹੜੇ ਨੇ ਉਹਨਾਂ ਨੂੰ ਆਪਣੀ ਪੁੱਤ ਪ੍ਰਸਤੀ ਤੋਂ ਬਿਨਾਂ ਹੋਰ ਕੁਛ ਦਿਖਦਾ ਹੀ ਨਹੀਂ ਜੀ। ਇਸੇ ਕਰਕੇ ਕਾਂਗਰਸ ਦਾ ਜਿਹੜਾ ਜੀ ਉਹਨਾਂ ਨੇ ਪੂਰੀ ਕਬਰ ਜਿਹੜੀ ਆ ਪੱਟ ਕੇ ਉਹਦੇ 'ਚ ਦੱਬਣ ਦੀ ਤਿਆਰੀ ਕੀਤੀ ਹੈ ਜੀ। ਜਿਹੜੀ ਉਹਨਾਂ ਨੇ ਪੱਤਾ ਖੇਡਦੇ ਰਹੇ ਕਿ 10 ਸਾਲ ਬਣਾ ਛੱਡਿਆ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਇਸੇ ਆਸ ਦੇ ਵਿੱਚ ਕਿ ਜਦੋਂ ਚਾਹਾਂਗੇ ਲਾ ਕੇ ਸਾਈਡ ਤੇ ਜਿਹੜਾ ਜੀ ਕਰਕੇ ਤੇ ਉੱਥੇ ਬਣਾ ਦਾਂਗੇ, ਰਾਹੁਲ ਗਾਂਧੀ ਨੂੰ ਬਣਾ ਦਾਂਗੇ ਜੀ, ਪਰ ਉਹ ਹੋ ਨਹੀਂ ਸਕਿਆ। ਬਸ ਉਸੇ ਚੱਕਰਾਂ ਦੇ ਵਿੱਚ ਹੀ ਕਾਂਗਰਸ ਜਿਹੜੀ ਹੈ ਜੀ ਉਹ ਦਿਨ ਬ ਦਿਨ ਜਿਹੜੀ ਉਹ ਥੱਲੇ ਤੁਰੀ ਗਈ। ਰਾਹੁਲ ਜਿਹੜਾ ਗਾਂਧੀ ਹੈ ਜੀ ਉਹ ਜਿਹੜੀ ਘਰ ਬੈਠਾ ਮੰਮੀ ਕੋਲੇ ਵੀ ਮੈਂ ਸਿੱਧਾ ਮੰਤਰੀ ਬਣਨਾ, ਘਾਟੇ ਤੋਂ ਕੁਛ ਪਸੰਦ ਹੀ ਨਹੀਂ ਗਾ, ਇਸ ਕਰਕੇ ਸਿੱਖ ਉਹ ਕੁਛ ਵੀ ਨਹੀਂ ਸਕਿਆ ਜੀ। ਜੀ ਬਿਲਕੁਲ, ਇੱਕ ਪਾਸੇ ਉਹ ਸਿਰਫ ਪ੍ਰਧਾਨ ਮੰਤਰੀ ਬਣਨ ਦੇ ਲਈ ਆ ਤੇ ਦੂਜੇ ਪਾਸੇ ਇੱਥੇ ਕਪਤਾਨ ਹੋਣੀ ਜਿਹੜੇ ਆਪਣੀ ਘਰ ਦੀ ਨੂੰ ਕੁਛ ਨਾ ਕੁਛ ਬਣਾਉਣ ਦੇ ਲਈ ਜੂਝ ਰਹੇ ਆ। ਸੋ ਕਾਂਗਰਸ ਦੇ ਵੀ ਜਿਹੜੇ ਜੀ ਕੰਮ ਵੱਲੇ ਹੀ ਆ। ਅਗਲੀ ਗੱਲ ਕਰਦੇ ਹਾਂ ਤਲਵੰਡੀ ਸਾਬੋ ਦੀ। ਉੱਥੇ ਕਹਿੰਦੇ ਜੀ ਬੇਰੁਜ਼ਗਾਰਾਂ ਦਾ ਜਿਹੜੀ ਉੱਥੇ ਜੰਗ ਦਾ ਮੈਦਾਨ ਬਣਿਆ ਪਿਆ ਹੈ, ਉਹਨਾਂ ਦੇ ਬਾਰੇ ਜਿਹੜੀਆਂ ਖਬਰਾਂ ਬਹੁਤ ਆ ਰਹੀਆਂ, ਕੀ ਚੱਲ ਰਿਹਾ ਜੀ ਇਸ ਚੀਜ਼ ਨੂੰ ਲੈ ਕੇ? ਜਿਹੜੇ ਇੱਥੇ ਤਲਵੰਡੀ ਸਾਬੋ ਦੇ ਵਿੱਚ ਜੀ ਜੀਵਨ ਸਿੰਘ ਵਾਲਾ ਪਿੰਡ ਆ, ਉੱਥੇ ਜੋ ਹਾਲਾਤ ਬਣੇ ਰਹੇ ਕੱਲ ਜੀ, ਇਹ ਨਹੀਂ ਸੀ ਪਤਾ ਲੱਗਦਾ ਕਿ ਇੱਥੇ ਬਣ ਕੀ ਜਾਣਾ। ਇੱਕ ਪਾਸੇ ਤਾਂ ਸਟੇਜ ਜਿਹੜੀ ਸੀਗੀ ਉਹ ਲੱਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੜੀ ਮਿਹਨਤ ਦੇ ਨਾਲ, ਵੱਡੀ ਇਕੱਠ ਜਿਹੜਾ ਉਹ ਸ਼ੋਅ ਕੀਤਾ ਗਿਆ। ਉੱਧਰੋਂ ਜਿਹੜੇ ਬੇਰੁਜ਼ਗਾਰ ਯੂਨੀਅਨ ਵਾਲੇ ਨੇ ਜੀ, ETT ਵਾਲੇ ਵੀ ਇਹਦੇ ਵਿੱਚ ਜਿਹੜੇ ਸ਼ਾਮਲ ਨੇ, ਇਹਦੇ 'ਚ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਸ਼ਾਮਲ ਨੇ। ਹੁਣ 30 ਘੰਟੇ ਹੋ ਗਏ ਜੀ ਉੱਥੇ ਟੈਂਕੀ ਦੇ ਉੱਤੇ ਚੜੇ ਹੋਏ ਨੇ ਜੀ ਕੁੜੀਆਂ ਮੁੰਡੇ ਜੀ।
ਪੁਲਿਸ ਨੇ ਥੱਲੇ ਇਹਨਾਂ ਟੈਂਕੀ ਤੇ ਰੋਕ ਲਿਆ। ਉਹ ਇਹ ਕਹਿੰਦੇ ਆ ਜੀ ਕਿ ਅਸੀਂ ਅੱਗ ਲਾ ਕੇ ਜਿਹੜਾ ਟੈਂਕੀ ਦੇ ਉੱਤੇ ਜਿਹੜਾ ਮਰ ਜਾਵਾਂਗੇ ਜੀ। ਜਿਹੜੀ ਟੈਂਕੀ ਤੇ ਜਿੱਥੇ ਇਹ ਰੈਲੀ ਹੋ ਰਹੀ ਸੀ ਉਹਦੇ ਵਿਚਕਾਰ ਜਿਹੜੀ ਪੁਲਿਸ ਸੀ ਉਹ ਬਹੁਤ ਵੱਡੀ ਨਫਰੀ ਦੇ ਵਿੱਚ ਜਿਹੜੀ ਤਾਇਨਾਤ ਕੀਤੀ ਗਈ ਤਾਂ ਕਿ ਇਹ ਮੁੰਡੇ ਕੁੜੀਆਂ ਜਿਹੜੇ ਨੇ ਉਹ ਨਿਕਲ ਨਾ ਆਉਣ ਜੀ। ਕਹਿਣ ਨੂੰ ਵੋਟਾਂ ਮੰਗ ਰਹੇ ਨੇ ਵਿਕਾਸ ਦੇ ਨਾਂ ਦੇ ਉੱਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ। ਡਰ ਇੰਨਾ ਸੀਗਾ ਜੀ ਵੀ ਇਹ ਪਤਾ ਨਹੀਂ ਇਹ ਜਿਹੜੇ ਬੇਰੁਜ਼ਗਾਰ ਜਿਹੜੇ ਨੇ ਉਹ ਕੀ ਕਰ ਦੇਣਗੇ। ਇਹ ਲੋਕ ਨੇਤਾ ਨੇ ਜੀ ਜਿਹੜੇ ਲੋਕਾਂ ਤੋਂ ਇੰਨੀ ਦੂਰ ਨੇ ਕਿ ਏਡੀ ਵੱਡੀ ਜਿਹੜੀ ਨਫਰੀ ਆ ਪੁਲਿਸ ਦੀ ਜਿਹੜੀ ਲਾਉਣੀ ਪੈ ਰਹੀ ਹੈ ਵਿਚਕਾਰ ਉਹਨਾਂ ਦੇ। ਉਧਰ ਵੈਸੇ ਪਟਿਆਲਾ ਵੀ ਤੇ ਤਲਵੰਡੀ ਸਾਬੋ ਵੀ, ਕਿਉਂਕਿ ਦੋਵੇਂ ਜਗ੍ਹਾ ਤੇ ਜ਼ਿਮਨੀ ਚੋਣ ਹੋ ਰਹੀ ਹੈ। ਬੇਰੁਜ਼ਗਾਰਾਂ ਦਾ ਤੇ ਮੁਜ਼ਾਹਰੇ ਕਰਨ ਵਾਲੇ ਜਿਹੜੇ ਲੋਕ ਨੇ ਜੀ ਉਹਨਾਂ ਦੇ ਵਾਸਤੇ ਜੰਗ ਦਾ ਅਖਾੜਾ ਜਿਹੜਾ ਬਣਿਆ ਹੋਇਆ। ਇੱਥੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਪਾਸ ਕੀਤਾ ਗਿਆ ਜੀ ਕਿ ਕੋਈ ਮੁਜ਼ਾਹਰਾ ਵਗੈਰਾ ਨਹੀਂ ਕਰ ਸਕਦਾ, ਉਹਨੂੰ ਲੈ ਕੇ ਕੱਲ ਇੱਥੇ ਪਟਿਆਲੇ ਦੇ ਵਿੱਚ ਬਹੁਤ ਵੱਡਾ ਪੰਜਾਬ ਪੱਧਰ ਦਾ ਜਿਹੜਾ ਮੁਜ਼ਾਹਰਾ ਸੀਗਾ ਜੀ ਉਹ ਲੋਕਾਂ ਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਕੀਤਾ ਔਰ ਪਟਿਆਲਾ ਜਿਹੜਾ ਸੀਗਾ ਉਹ ਜਾਮ ਹੋ ਕੇ ਰਹਿ ਗਿਆ। ਸਰਕਾਰ ਦੇ ਖਿਲਾਫ ਜਿਹੜੇ ਮੁਜ਼ਾਹਰੇ ਨੇ, ਮੋਰਚੇ ਜਿਹੜੇ ਨੇ ਉਹ ਦਿਨ ਬ ਦਿਨ ਕੋਈ ਨਾ ਕੋਈ ਨਵੇਂ ਖੁੱਲੀ ਜਾ ਰਹੇ ਨੇ ਜੀ। ਜੀ ਬਿਲਕੁਲ ਜੀ, ਸਰਕਾਰ ਦੀ ਜਿਹੜੀ ਕਾਰਜਕਾਰੀ ਆ ਵਾਕਿਆ ਹੀ ਬਹੁਤ ਨਿੰਦਣਯੋਗ ਆ। ਸੋ ਉਹੀ ਚੀਜ਼ ਸਾਰੇ ਜਾਣੇ ਕਰ ਰਹੇ ਆ। ਅਗਲੀ ਗੱਲ ਕਰਦੇ ਆ, SGPC ਨੇ ਵੀ ਜਿਹੜੇ ਝਿੰਡੇ ਹੁਣਾਂ ਨੇ ਕੱਲ ਆਖਿਆ ਸੀ, ਆਰੋਪ ਲਾਏ ਸੀਗੇ ਵੀ ਸੋਨਾ ਗਾਇਬ ਆ। ਉਸ ਚੀਜ਼ ਨੂੰ, ਉਸ ਇਲਜ਼ਾਮ ਤੋਂ ਉਹਨਾਂ ਨੇ ਕਿਹਾ ਵੀ ਬਿਲਕੁਲ ਬੇਬੁਨਿਆਦ ਆ। ਕੀ ਕਿਹਾ ਜੀ SGPC ਵਾਲਿਆਂ ਨੇ? ਇਹ ਤਾਂ ਐਕਚੁਅਲੀ ਜਿਵੇਂ ਤੁਸੀਂ ਕਹ ਲਓ ਜੀ ਪਤਾ ਹੀ ਸੀਗਾ ਕਿ ਉਹਨਾਂ ਨੇ ਕੀ ਜਿਹੜਾ ਕਹਿਣਾ, ਕਿਉਂਕਿ ਜਿਹੜਾ ਇਲਜ਼ਾਮ ਲਾਇਆ ਸੀਗਾ ਜੀ ਕੱਲ ਜਗਦੀਸ਼ ਸਿੰਘ ਝੀਂਡਾ ਹੋਰਾਂ ਨੇ ਕਿ ਜਿਹੜਾ ਸੋਨਾ ਜੀ ਉਹ ਗਾਇਬ ਦੱਸਿਆ ਜਾਂਦਾ ਨਾਢਾ ਸਾਹਿਬ ਗੁਰਦੁਆਰੇ ਤੋਂ। ਜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਇਹ ਬਿਆਨ ਜਿਹੜਾ ਜੀ ਬਿਲਕੁਲ ਝੂਠ ਹੈ, ਤੱਥਾਂ ਤੋਂ ਰਹਿਤ ਜਿਹੜਾ ਜੀ। ਇਹ ਵੀ ਕਿਹਾ ਗਿਆ ਕਿ ਹਰ ਚੌਥੇ ਦਿਨ ਜਿਹੜੀ ਗੋਲਕ ਦੀ ਗਿਣਤੀ ਆ ਉਹ ਨਹੀਂ ਕੀਤੀ ਜਾਂਦੀ। ਜੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸੋਨਾ ਸੰਗਤ ਵੱਲੋਂ ਚੜਾਇਆ ਸੀਗਾ ਜੀ ਉਹ ਸੁਰੱਖਿਅਤ ਹੈ, ਰਿਕਾਰਡ ਦੇ ਵਿੱਚ ਦਰਜ, ਇੱਧਰ ਉੱਧਰ ਜਿਹੜਾ ਉਹ ਨਹੀਂ ਹੋਇਆ। ਤੋ ਇਹ ਜਿਹੜਾ ਬਿਆਨ ਦੀ ਉਹ ਦੇਣਾ ਪੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਹੁਣ ਦੱਸਣਾ ਪਊਗਾ ਜੀ ਕਿ ਕਿਉਂਕਿ ਇਹ ਵੀ ਪੈਸਾ ਦਾ ਰੌਲਾ, ਇਹ 80 ਕਿਲੋ ਕਿਹਾ ਗਿਆ ਜਿਹੜੇ ਝੀਂਡਾ ਸਾਹਿਬ ਨੇ ਉਹਨਾਂ ਦੇ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਿਆਨ ਦੇ ਵਿੱਚ ਇਹ ਸਪਸ਼ਟ ਨਹੀਂ ਕੀਤਾ ਜੀ ਕਿ ਇਹ ਸੋਨਾ ਕਿੰਨਾ ਹੈ ਔਰ ਇਹ ਕਿੱਥੇ ਰੱਖਿਆ ਹੋਇਆ ਸੁਰੱਖਿਅਤ। ਕੀ ਇਹ ਲਿਆ ਕੇ ਅੰਮ੍ਰਿਤਸਰ ਸੁਰੱਖਿਅਤ ਰੱਖਿਆ ਹੋਇਆ, ਜਦੋਂ ਕਿ ਵੇਖਿਆ ਜਾਵੇ ਹੈ ਇਹ ਜਿਹੜੀ ਹਰਿਆਣੇ ਦੀ ਸੰਗਤ ਹੈ ਉਹਦਾ ਜੀ। ਤੋ ਇਸ ਕਰਕੇ ਜੀ ਇਹ ਜਿਹੜਾ ਵਿਵਾਦ ਹੈ ਇਹ ਕਾਫੀ ਪੱਕ ਪਿਆ। ਇਹਦੇ ਵਿੱਚ ਸਿਆਸਤ ਵੀ ਥੋੜੀ ਹੋ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ CBI ਜਾਂਚ ਜਿਹੜੀ ਹੈ ਇਹਦੀ ਹੋਣੀ ਚਾਹੀਦੀ ਹੈ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਭਾਰਤ ਦੀ ਜਿਹੜੀ ਜੀ ਕਹਿੰਦੇ ਜੀ 67ਵੇਂ ਸਾਲ ਦੀ ਵਰ੍ਹੇਗੰਢ ਮਨਾ ਰਹੇ ਉੱਥੇ ਆਜ਼ਾਦੀ ਦੀ, ਤਾਂ ਉਸ ਚੀਜ਼ ਨੂੰ ਲੈ ਕੇ ਜਿਹੜੇ ਆ ਪੁਲਿਸ ਦੇ ਵੱਲੋਂ ਜਿਹੜੇ ਕਾਫੀ ਸਖਤ ਪ੍ਰਬੰਧ ਜਿਹੜੇ ਕੀਤੇ ਗਏ ਆ ਸੁਰੱਖਿਆ ਨੂੰ ਲੈ ਕੇ, ਤੇ ਆਮ ਲੋਕ ਜਿਹੜੇ ਘਰੋਂ ਘੱਟ ਹੀ ਬਾਹਰ ਨਿਕਲ ਰਹੇ ਆ। ਜਿਹੜੇ ਸਮਾਗਮ ਨੇ ਨਾ ਜੀ ਇਹਦੇ ਵਿੱਚ ਜਾਂ ਤਾਂ ਵਿਚਾਰੇ ਜਿਹੜੇ ਸਕੂਲੀ ਬੱਚੇ ਨੇ ਉਹ ਰਹਿ ਗਏ ਜੀ, ਜਾਂ ਜਿਨ੍ਹਾਂ ਨੂੰ ਕੋਈ ਸਨਮਾਨ ਜਿਹਾ ਮਿਲਣਾ ਹੁੰਦਾ ਜੀ ਉਹ ਚਲੇ ਜਾਂਦੇ ਆ। ਜਿੱਥੇ ਆਮ ਲੋਕਾਂ ਦੀ ਸ਼ਮੂਲੀਅਤ ਆ ਇਹਨਾਂ ਸਮਾਗਮਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਹੌਲੀ ਹੌਲੀ ਘਟਦੀ ਜਿਹੜੀ ਆ ਨਾ ਜੀ ਉਹ ਬਿਲਕੁਲ ਐਵੇਂ ਮਾਮੂਲੀ ਜੀ ਜਿਹੜੀ ਆ ਉਹ ਰਹਿ ਗਈ ਆ। ਕੋਈ ਵੀ ਜਿਹੜਾ ਬੰਦਾ ਨਾ ਜੀ ਉਹ ਇੰਨੇ ਸਾਰੇ ਜਿਹੜੇ ਮੈਟਲ ਡਿਟੈਕਟਰ ਲਾਏ ਨੇ ਉਹਨਾਂ ਦੇ ਵਿੱਚੋਂ ਲੰਘਣਾ, ਔਰ ਪੁਲਿਸ ਵਾਲੇ ਵਿਚਾਰੇ ਜਿਹੜੇ 5-5, 6-6 ਦਿਨ ਤੋਂ ਦਿਨ ਰਾਤ ਲਾਏ ਹੋਏ ਨੇ, ਖਿਜੇ ਖਪੇ ਨੀਂਦਰੇ ਦੇ ਮਾਰੇ ਹੋਏ, ਭੁੱਖੇ ਤੇ ਆਏ, ਉਹ ਫਿਰ ਲੋਕਾਂ ਦੇ ਉੱਤੇ ਹੀ ਟੁੱਟ ਕੇ ਪੈਂਦੇ ਨੇ ਨਾ ਜੀ। ਕੋਈ ਵੀ ਉਹਨਾਂ ਦੀ ਗੱਲ ਜਿਹੜੀ ਆ ਉਹ ਨਹੀਂ ਸੁਣਨੀ ਚਾਹੁੰਦਾ। ਸਾਡੇ ਪੰਜਾਬ ਪੱਧਰ ਦਾ ਸਮਾਗਮ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਹੋ ਰਿਹਾ, ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਇੱਥੇ ਝੰਡਾ ਝੁਲਾਉਣ ਲਈ ਆ ਰਹੇ ਨੇ ਜੀ। ਤੋ ਇੱਥੇ ਇੰਨੀ ਜ਼ਿਆਦਾ ਜਿਹੜੀ ਸਿਕਿਉਰਿਟੀ ਟਾਈਟ ਕੀਤੀ ਹੋਈ ਹੈ ਜੀ, ਲੰਘਣਾ ਔਖਾ ਹੋਇਆ ਪਿਆ ਜੀ। ਇਹ ਥਾਂ ਦੇ ਉੱਤੇ ਨਾਕੇ, ਤੋ ਇਸ ਕਰਕੇ ਜਿਹੜੀਆਂ ਗੱਡੀਆਂ ਉਹ ਦੂਰ ਪਾਰਕ ਕਰਾਉਣੀਆਂ ਨੇ ਸਿਕਿਉਰਿਟੀ ਦੀ ਵਜ੍ਹਾ ਕਰਕੇ, ਜਦੋਂ ਕਿ ਇਹ ਆਮ ਲੋਕਾਂ ਦੇ ਵਾਸਤੇ ਜਿਹੜੇ ਨੇ ਜੀ ਉਹ ਖੁੱਲੇ ਹੋਣੇ ਚਾਹੀਦੇ ਨੇ। ਪਰ ਆਮ ਲੋਕ ਜਿਹੜੇ ਨੇ ਜੀ ਉਹ ਦੂਰ ਹੋ ਗਏ। ਉਹ ਬਸ ਸਿਰਫ ਇੰਨਾ ਕਹਿ ਕੇ ਛੁੱਟੀ ਦਾ ਮਜ਼ਾ ਲੈਣ ਲੱਗੇ ਕਿ ਛੁੱਟੀ ਹੈ ਬਸ ਠੀਕ ਹੈ, ਆਪਣੇ ਘਰੇ ਬੈਠ ਕੇ ਆਨੰਦ ਲਓ। ਉੱਥੇ ਕਿਹੜਾ ਝਿੜਕਾਂ ਜਿਹੜੀਆਂ ਪੁਲਿਸ ਵਾਲਿਆਂ ਦੀਆਂ ਸੁਣੂਗਾ, ਉਹਨਾਂ ਦੀਆਂ ਡਾਂਗਾ ਜਿਹੜੀਆਂ ਖਾਊਗਾ ਕਿ ਇੱਧਰ ਬੈਠੋ, ਇੱਧਰੋਂ ਦੀ ਲੰਘੋ, ਉਹ ਕਰੋ, ਆਹ ਕਰੋ। ਇਹਨੇ ਨਾ ਸਿਰਫ ਇਹ ਨਹੀਂ ਕਿ ਪਟਿਆਲੇ ਦੇ ਲੋਕ, ਨਾ ਸਿਰਫ ਪੰਜਾਬ ਦੇ ਲੋਕ, ਬਲਕਿ ਮੁਲਕ ਭਰ ਦੇ ਵਿੱਚ ਜਿਹੜੇ ਲੋਕ ਨੇ ਜੀ ਉਹ ਚਾਹੇ 26 ਜਨਵਰੀ ਦੇ ਸਮਾਗਮ ਹੋਣ, ਚਾਹੇ 15 ਅਗਸਤ ਦੇ ਸਮਾਗਮ ਹੋਣ ਜੀ, ਉਹ ਤਕਰੀਬਨ ਸਰਕਾਰੀ ਤੌਰ ਦੇ ਉੱਤੇ ਮਨਾਏ ਜਾਣ ਵਾਲੇ ਜਿਹੜੇ ਸਮਾਗਮ ਨੇ ਉਹਨਾਂ ਤੋਂ ਪਰੇ ਹੀ ਰਹਿਣ ਲੱਗ ਗਏ ਨੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਸ ਨੂੰ ਲੈ ਕੇ ਕਹਿੰਦੇ ਜੀ ਭਾਜਪਾ ਵਾਲੇ, BJP ਵਾਲੇ ਆ ਗਏ ਆ ਜੀ ਮੈਦਾਨ ਦੇ ਵਿੱਚ। ਉਹਨਾਂ ਨੇ ਮੁਹਿੰਮ ਸ਼ੁਰੂ ਕਰਤੀ, ਆਪਣੀ ਚੋਣ ਮੁਹਿੰਮ।
ਜੀ ਬਿਲਕੁਲ, ਇਹ ਐਕਚੁਅਲੀ ਭਾਜਪਾ ਦੇ ਮਾਫ ਕਰਨਾ ਹਰਿਆਣੇ ਦੇ ਵਿੱਚ ਕਿਸੇ ਟਾਈਮ ਵੀ ਜਿਹੜਾ ਚੋਣ ਜ਼ਾਬਤਾ ਹੈ ਜੀ ਉਹ ਲੱਗ ਸਕਦਾ ਹੈ ਜੀ ਜੀ। ਔਰ ਚੋਣ ਜ਼ਾਬਤਾ ਲੱਗਣ ਦਾ ਭਾਵ ਕਿ ਜਿਹੜੀਆਂ ਇਲੈਕਸ਼ਨ ਨੇ ਜੀ ਉਹ ਡਿਕਲੇਅਰ ਹੋ ਸਕਦੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਜਿਹੜੇ ਪ੍ਰਧਾਨ ਨੇ ਅਮਿਤ ਸ਼ਾਹ, ਉਹਨਾਂ ਨੇ ਇੱਥੇ ਮਹਿੰਦਰਗੜ੍ਹ ਦੇ ਵਿੱਚ ਆ ਕੇ ਚੋਣਾਂ ਜਿਹੜੀਆਂ ਨੇ ਉਹਦਾ ਬਿਗਲ ਵਜਾ ਦਿੱਤਾ ਹੈ। ਉਹਨਾਂ ਨੇ ਇੱਥੇ ਕੋਈ ਸੰਕਲਪ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਜੀ। ਜਿਹੜੀ ਜਨਤਕ ਰੈਲੀ ਸੀਗੀ ਵੱਡੀ, ਉਹਨੂੰ ਜਿਹੜਾ ਸੰਬੋਧਨ ਕਰਦੇ ਆ ਉਹਨਾਂ ਨੇ ਕਾਂਗਰਸ ਦੀ ਆਲੋਚਨਾ ਜਿਹੜੀ ਕੀਤੀ ਹੈ ਕਿ ਉਹਨਾਂ ਨੇ 60 ਸਾਲਾਂ ਦੇ ਵਿੱਚ ਲੋਕਾਂ ਦਾ ਜਿਹੜਾ ਜੀ ਉਹ ਸੱਤਿਆਨਾਸ਼ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ ਜਿਹੜੇ ਹਰਿਆਣਾ ਜਨਹਿਤ ਕਾਂਗਰਸ ਹੈ ਉਹਨੂੰ ਵੀ ਥੋੜ੍ਹਾ ਜਿਹਾ ਲੰਮੇ ਹੱਥੀ ਲਿਆ ਕਿ ਜੇ ਉਹਦੇ ਨਾਲ ਸਮਝੌਤਾ ਜਿਹੜਾ ਉਹ ਨਾ ਹੋਇਆ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ 90 ਸੀਟਾਂ ਦੇ ਉੱਤੇ ਇਕੱਲੀ ਜਿਹੜੀ ਆ ਉਹ ਚੋਣ ਲੜ ਸਕਦੀ ਹੈ। ਹਰਿਆਣੇ ਦੇ ਵਿੱਚ ਪੰਜਾਬੀ ਬੈਲਟ ਕਾਫੀ ਹੈ ਜੀ, ਇਸ ਪੱਖੋਂ ਵੀ ਨੇੜਿਓਂ ਵੇਖਣਾ ਹੋਊਗਾ ਇਹਨਾਂ ਚੋਣਾਂ ਨੂੰ ਜੀ ਕਿ ਬੜੀਆਂ ਇੰਟਰਸਟਿੰਗ ਰਹਿਣਗੀਆਂ। ਪਰ ਸਭ ਤੋਂ ਵੱਧ ਜਿਹੜੀ ਇੰਟਰਸਟਿੰਗ ਗੱਲ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਰਹੂਗੀ ਨਾ ਜੀ, ਉਹ ਇਹ ਰਹੂਗੀ ਕਿ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਚੋਣ ਲੜ ਰਹੀ ਹੋਊਗੀ, ਦੂਜੇ ਪਾਸੇ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈ ਚੁਣੌਤੀਆਂ ਦੀ, ਉਹਦੇ ਨਾਲ ਸਮਝੌਤਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗਰੁੱਪ ਦਾ। ਜੀ 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 2 ਸੀਟਾਂ ਝੁੰਗੇ ਚੋਂ ਛੱਡੀਆਂ ਨੇ ਅਕਾਲੀ ਦਲ ਨੂੰ। ਤੋ ਜਦੋਂ ਬੀਜੇਪੀ ਵਾਲੇ ਉੱਥੇ ਬੋਲਣਗੇ ਵਿਰੋਧੀਆਂ ਦੇ ਖਿਲਾਫ, ਫਿਰ ਉਹ ਜਿਹੜੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਮੁੱਖ ਮੰਤਰੀ ਜਾਣਗੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਤਾਂ ਫਿਰ ਉਹ ਕਿਹਦੇ ਖਿਲਾਫ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਬੋਲਣਗੇ? ਕੀ ਸਿਰਫ ਉਹ ਕਾਂਗਰਸ ਦੇ ਖਿਲਾਫ ਬੋਲਣਗੇ? ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਹ ਵੀ ਜਿਹੜਾ ਜੀ ਉਹ ਸਪਸ਼ਟ ਕਰ ਦਿੱਤਾ ਹੈ ਕਿ ਜਿੱਥੋਂ ਅਕਾਲੀ ਦਲ ਨੇ 2 ਬੰਦੇ ਖੜੇ ਕਰਨੇ ਨੇ, ਅਸੀਂ ਉਹਨਾਂ ਦੇ ਖਿਲਾਫ ਆਪਣੇ ਬੰਦੇ ਖੜੇ ਕਰਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਸਾਡਾ ਜਿਹੜਾ ਸਮਝੌਤਾ ਸਿਰਫ ਪੰਜਾਬ ਤੱਕ ਸੀਮਿਤ ਹੈ, ਪੰਜਾਬ ਤੋਂ ਬਾਹਰ ਨਹੀਂ। ਜੀ 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 ਸੋ ਇਹ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਜਿਹੜਾ ਜੀ ਇਹਨਾਂ ਦੇ ਨਾਲ ਸਮਝੌਤਾ ਕਰੀ ਬੈਠੇ ਆ। ਜਗ੍ਹਾ ਜਗ੍ਹਾ ਦੇ ਉੱਤੇ ਅੱਗੇ ਤੇ ਭਾਸ਼ਾ ਬਲਦੀ ਸੀ ਜੀ 10 ਮੀਲਾਂ ਦੇ ਉੱਤੇ, ਹੁਣ ਸਮਝੌਤੇ ਵੀ ਇਸ ਹਿਸਾਬ ਨਾਲ ਬਦਲ ਰਹੇ ਆ। ਅਗਲੀ ਜਿਹੜੀ ਇਹ ਗੱਲ ਕਰਦੇ ਆ ਭਗਵਾਨ ਦਾਸ ਜਨੇਜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਪਟਿਆਲੇ ਤੋਂ, ਉਸ ਨੂੰ ਲੈ ਕੇ ਜਿਹੜੇ ਸ਼ਹਿਰੀ ਸਿੱਖ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਜੀ ਘੱਟ ਹੀ ਤਰਜੀਹ ਉਹਨਾਂ ਨੂੰ ਦੇ ਰਹੇ ਆ। ਕੀ ਕਾਰਨ ਹੈਗਾ ਜੀ ਇਸ ਚੀਜ਼ ਦੇ ਪਿੱਛੇ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ? ਐਕਚੁਅਲੀ ਜਿਹੜੀ ਕੈਲਕੂਲੇਸ਼ਨ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹੈ ਨਾ ਜੀ, ਉਹ ਕੈਲਕੂਲੇਸ਼ਨ ਉਹਨਾਂ ਦੇ ਉਲਟ ਵੀ ਪੈ ਸਕਦੀ ਹੈ ਜੀ। ਇੱਕ ਤਾਂ ਜੇ ਤਾਂ ਕਪਤਾਨ ਪਰਿਵਾਰ ਤੋਂ ਇਲਾਵਾ ਕੋਈ ਹੋਰ ਇੱਥੇ ਚੋਣ ਕਾਂਗਰਸ ਦੇ ਵੱਲੋਂ ਲੜ ਰਿਹਾ ਹੁੰਦਾ ਤਾਂ ਪੱਤਾ ਜਿਹੜਾ ਸੀਗਾ ਇਹ ਕਾਫੀ ਹੱਦ ਤੱਕ ਚੱਲ ਸਕਦਾ ਸੀਗਾ। ਹਿੰਦੂ ਪੱਤਾ ਜਿਹੜਾ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ 60% ਤੋਂ ਉੱਪਰ ਜਿਹੜੀ ਪਟਿਆਲੇ ਦੇ ਵਿੱਚ ਵੋਟ ਹੈ ਅੰਦਰੂਨੀ ਖੇਤਰ ਦੇ ਵਿੱਚ ਉਹ ਹਿੰਦੂ ਭਾਈਚਾਰੇ ਦੀ ਹੈ। ਇਸ ਕਰਕੇ ਭਗਵਾਨ ਦਾਸ ਜਨੇਜਾ ਹੋਰਾਂ ਨੂੰ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਇਹ ਸੀਟ ਕਿ ਸ਼ਾਇਦ ਇਸ ਪੱਤੇ ਦੇ ਨਾਲ ਇਹ ਸੀਟ ਜਿਹੜੀ ਆ ਉਹ ਕੱਢੀ ਜਾ ਸਕਦੀ ਹੈ। ਇੱਥੇ ਕੈਲਕੂਲੇਸ਼ਨ ਮੈਂ ਗਲਤ ਤਾਂ ਮੰਨਦਾ ਨਹੀਂ, ਕਿਉਂਕਿ ਕੈਪਟਨ ਪਰਿਵਾਰ ਜਿਹੜਾ ਹੈ ਉਹ ਇਸ ਭਾਈਚਾਰੇ ਦੇ ਵੀ ਬਹੁਤ ਨੇੜੇ ਆ। ਜੀ ਜੀ ਭਾਵ ਕਿ ਉਹਨੂੰ ਇਹ ਨਹੀਂ ਕੱਟ ਕੇ ਸੁੱਟਿਆ ਜਾ ਸਕਦਾ ਕਿ ਉਹ ਇਹ ਜਿਹੜਾ ਭਾਈਚਾਰਾ ਆ ਉਹ ਭਗਵਾਨ ਦਾਸ ਜਨੇਜਾ ਨੂੰ ਦੇਖੂਗਾ ਤੇ ਉਹਨੂੰ ਵੋਟ ਪਾ ਦੂਗਾ। ਇੱਕ ਦੂਜੀ ਗੱਲ ਇਹ ਕਿ ਤਕਰੀਬਨ 18% ਦੇ ਨੇੜੇ ਤੇੜੇ ਜਿਹੜੀ ਵੋਟ ਹੈ, ਜਿਹੜੀ ਕੱਟੜ ਸਿੱਖ ਜਿਹੜੀ ਸ਼ਹਿਰੀ ਸਿੱਖਾਂ ਦੀ ਭਾਪਾ ਜਿਹੜੀ ਵੋਟ ਹੈ ਜੀ ਉਹ ਕਿੱਧਰ ਪਊਗੀ ਜੀ? ਉਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਹੈ, ਜਿਹੜਾ ਕਿ ਸਵਾਲ ਖੜਾ ਵੀ ਕਰ ਰਹੇ ਨੇ ਅਕਾਲੀ ਦਲ ਦੇ ਵਾਸਤੇ, ਕਿਉਂਕਿ ਹੁਣ ਤੱਕ ਜਦੋਂ ਅਕਾਲੀ ਦਲ ਹੈ ਜੀ ਉਹ ਇਹ ਸ਼ਹਿਰੀ ਸਿੱਖਾਂ ਨੂੰ ਸੀਟ ਜਿਹੜਾ ਜੀ ਉਹ ਦਿੰਦਾ ਆਇਆ, ਬੇਸ਼ੱਕ ਜਿੱਤੇ ਜਾਂ ਨਾ ਜਿੱਤੇ। ਉਹ ਕੋਹਲੀ ਹੋਰਾਂ ਨੂੰ ਮਿਲ ਜਾਣ, ਬਜਾਜ ਸਾਹਿਬ ਨੂੰ ਮਿਲ ਜਾਣ, ਉਹਨਾਂ ਨੂੰ ਜਿਹੜੀਆਂ ਮਿਲਦੀਆਂ ਰਹੀਆਂ ਨੇ, ਉਹ ਹੁਣ ਕਹਿੰਦੇ ਕਿ ਸਾਡੇ ਉੱਤੇ ਇਹ ਉਮੀਦਵਾਰ ਜਿਹੜਾ ਜੀ ਥੋਪ ਦਿੱਤਾ ਅਕਾਲੀ ਦਲ ਨੇ ਇੱਕ ਹਿੰਦੂ ਭਾਈਚਾਰੇ ਦਾ ਜਿਹੜਾ ਲਿਆ ਕੇ। ਇਸ ਕਰਕੇ ਉਹ ਵਿਰੋਧ ਕਰ ਰਹੇ ਨੇ। ਜਿਹੜਾ ਆਮ ਆਦਮੀ ਪਾਰਟੀ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰੋਡ ਸ਼ੋਅ ਕੀਤਾ ਸੀਗਾ ਉਹਦੇ ਦੌਰਾਨ ਜਿਹੜਾ ਅੰਦਰੂਨੀ ਸ਼ਹਿਰ ਦੇ ਵਿੱਚੋਂ ਉਹਨਾਂ ਨੂੰ ਵੀ ਹੁੰਗਾਰਾ ਮਿਲਿਆ ਆ, ਉਹ ਸ਼ਾਇਦ ਇਸੇ ਚੀਜ਼ ਦਾ ਇੱਕ ਨਤੀਜਾ, ਨਹੀਂ ਤਾਂ ਅਦਰਵਾਈਜ਼ ਇਹ ਜਿਹੜੀ ਬਰਾਦਰੀ ਹੈ ਉਹ ਘੱਟ ਏਦਾਂ ਕਿਸੇ ਵੱਲ ਨੂੰ ਜਿਹੜਾ ਝੁਕਦੀ ਹੁੰਦੀ ਜਿਵੇਂ ਉਦੋਂ ਝੁਕੀ ਹੋਈ ਜਿਹੜੀ ਹੈ ਜੀ ਉਹ ਨਜ਼ਰ ਆਈ। ਦੂਜੀ ਗੱਲ ਜਿਹੜੀ ਬੜੀ ਤੇਜ਼ੀ ਦੇ ਨਾਲ ਤਕਰੀਬਨ ਰਾਤ ਤੋਂ ਇੱਥੇ ਰਾਤ ਦੇ ਸਮੇਂ ਤੋਂ ਜਿਹੜੀ ਫੈਲ ਰਹੀ ਹੈ ਕਿ ਜਿਹੜੇ ਜਨੇਜਾ ਸਾਹਿਬ ਨੇ ਉਹ ਜਿਹੜਾ ਸਰਸੇ ਵਾਲਿਆਂ ਦੇ ਸੇਵਕ ਹੈ ਜੀ, ਜਿਹੜਾ ਸੌਦੇ ਵਾਲਾ ਸਾਹਿਬ, ਉਹਦੇ ਇਹ ਕਿਹਾ ਜਾ ਰਿਹਾ ਕਿ ਪਟਿਆਲਾ ਸੰਗਰੂਰ ਰੋਡ ਦੇ ਉੱਤੇ ਜਿਹੜਾ ਉਹਨਾਂ ਦਾ ਇੱਕ ਵੱਡਾ ਬਣਿਆ ਹੋਇਆ ਜੀ ਜਿੱਥੇ ਨਾਮ ਘਰ ਜਿਹੜਾ ਨਾਮ ਸਿਮਰਨ ਘਰ, ਉਹਦੇ ਵਿੱਚ ਇਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ, ਜਿਹੜਾ ਕਿ ਉਹਨਾਂ ਨੇ ਬਣਾ ਕੇ ਦਿੱਤਾ ਹੈ। ਇਹ ਗੱਲ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਪਟਿਆਲੇ ਦੇ ਵਿੱਚ ਫੈਲ ਰਹੀ ਹੈ ਔਰ ਚੋਣਾਂ ਤੋਂ ਪਹਿਲਾਂ ਏਦਾਂ ਦੀ ਗੱਲ ਜਿਹੜੀ ਉਹ ਫੈਲਣੀ ਨਿਰਸੰਦੇਹ ਅਕਾਲੀ ਦਲ ਦੇ ਉਮੀਦਵਾਰ ਦੇ ਵਾਸਤੇ ਬੜੀ ਖਤਰਨਾਕ ਸਿੱਧ ਹੋ ਸਕਦੀ ਹੈ ਜੀ।
ਜੀ 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 ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਆ ਆਜ਼ਾਦੀ ਦੇ ਜਿਹੜੇ ਜੀ ਉੱਥੇ ਦਿਹਾੜੇ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਜਿਹੜੇ ਭਾਰਤ ਦੇ ਉਹਨਾਂ ਨੇ ਭਾਸ਼ਣ ਦਿੱਤਾ, ਕੀ ਆਖਿਆ ਪ੍ਰਣਬ ਮੁਖਰਜੀ ਨੇ ਉਹਨਾਂ ਆਪਣੇ ਭਾਸ਼ਣ 'ਚ? ਉਹਦੇ ਵਿੱਚ ਜਿਹੜਾ ਭਾਸ਼ਣ ਅੱਜ ਨਰਿੰਦਰ ਮੋਦੀ ਹੋਰਾਂ ਦਾ ਹੋਣਾ ਜੀ ਹੁਣ ਤੋਂ ਕੁਝ ਸਮਾਂ ਬਾਅਦ, ਉਹ ਤਾਂ ਉਹਨਾਂ ਨੇ ਕਿਹਾ ਜੀ ਕਿ ਮੈਂ ਲਿਖਤੀ ਭਾਸ਼ਣ ਨਹੀਂ ਕਰਨਾ, ਆਪਣੇ ਤੌਰ ਦੇ ਉੱਤੇ ਜਿਹੜਾ ਜੀ ਬੋਲਣਾ, ਇਹ ਪਹਿਲੀ ਵਾਰੀ ਸ਼ਾਇਦ ਹੋਊਗਾ ਜੀ। ਨਹੀਂ ਤਾਂ ਬਹੁਤਾ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ ਹੀ ਆਉਂਦਾ, ਉਹੋ ਹੀ 3-4 ਚੀਜ਼ਾਂ ਹੁੰਦੀਆਂ ਨੇ ਜੀ। ਗਰੀਬੀ ਜਿਹੜੀ ਆ ਉਹ ਘਟਾਵਾਂਗੇ, ਮੁਲਕ ਨੂੰ ਅੱਗੇ ਲੈ ਜਾਵਾਂਗੇ, ਜਿਹੜੇ ਗੁਆਂਢੀ ਹੁੰਦੇ ਨੇ ਉਹਨਾਂ ਨੂੰ ਵੀ ਦਬਕਾ ਮਾਰਿਆ ਜਾਂਦਾ ਇੱਕ ਅੱਧੀ ਲਾਈਨ ਦੇ ਨਾਲ ਕਿ ਵੇਖੋ ਜੀ ਅਸੀਂ ਸਾਡੀ ਸਹਿਣਸ਼ੀਲਤਾ ਜਿਹੜੀ ਆ ਉਹ ਮੁੱਕ ਰਹੀ ਆ। ਇਹ ਤੁਸੀਂ ਪੁਰਾਣੇ ਜਿੰਨੇ ਮਰਜ਼ੀ ਲੈਕਚਰ ਕਰ ਲਓ ਜੀ, ਹਰੇਕ ਦੇ ਵਿੱਚ ਇੱਕੋ ਜਿੱਕੀ ਜਿਹੜੀ ਵਰਡਿੰਗ ਆ ਉਹ ਹੁੰਦੀ ਆ। ਪ੍ਰਣਬ ਮੁਖਰਜੀ ਹੋਰਾਂ ਦਾ ਜਿਹੜਾ ਹੈ ਜੀ ਇਹ ਵੀ ਕੋਈ ਬਹੁਤਾ ਉਹਦੇ ਵਿੱਚੋਂ ਫਰਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸਹਿਣਸ਼ੀਲਤਾ ਤੇ ਹਿੰਸਾ ਜਿਹੜੀ ਹੈ ਉਹ ਲੋਕਤੰਤਰ ਦੀ ਮੂਲ ਭਾਵਨਾ ਦੇ ਨਾਲ ਧੋਖਾ। ਉਹਨਾਂ ਨੇ ਇਹ ਕਿਹਾ ਕਿ ਭੜਕਾਊ ਜ਼ਹਿਰੀਲੇ ਐਲਾਨਾਂ ਦੇ ਵਿੱਚ ਉਹ ਯਕੀਨ ਜਿਹੜਾ ਉਹ ਨਹੀਂ ਰੱਖਦੇ। ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਹੈ ਉਹ ਇੱਕ ਦਿਨ ਪਹਿਲਾਂ ਰਾਤ ਨੂੰ ਤਕਰੀਬਨ ਜਿਹੜਾ ਜੀ ਉਹ ਆਉਂਦਾ। ਉਹਨਾਂ ਨੇ ਕਿਹਾ ਕਿ ਸਾਡੇ ਧਰਮ ਤੇ ਇਹਦੇ ਤੋਂ ਅੱਗੇ ਕਈ ਖਤਰੇ ਜਿਹੜੇ ਨੇ ਉਹ ਪੈਦਾ ਕੀਤੇ ਹੋਏ ਨੇ। ਉਹਨਾਂ ਨੇ ਕੱਟੜਤਾ ਵੱਲ ਜਿਹੜਾ ਜੀ ਇਸ਼ਾਰਾ ਕੀਤਾ, ਪਰ ਇਹ ਥੋੜੀ ਜਿਹੀ ਨਵੀਂ ਗੱਲ ਹੋਈ ਵੀ ਕੱਟੜ ਪਾਰਟੀ ਤਾਂ ਉੱਥੇ ਜਿਹੜੀ ਆ ਉਹ ਕਾਬਜ਼ ਹੋ ਗਈ ਆ, ਮੁਲਕ ਦੇ ਉੱਤੇ ਰਾਜ ਜਿਹੜਾ ਜੀ ਉਹ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਭਾਰਤ ਜਿਹੜਾ ਜੀ ਉਹ ਆਧੁਨਿਕ ਦੇਸ਼ ਹੈ, ਪਰ ਉਹਦੇ ਜਿਹੜੇ ਸੁਪਨੇ ਨੇ ਬੜੇ ਦੂਰ ਤੱਕ ਜਾਣ ਵਾਲੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਪੁਰਾਣੇ ਹੁੰਦਾ ਜੀ। ਮੁਖਰਜੀ ਹੋਰਾਂ ਨੇ ਮਰਾਠਾ ਰਾਜਾ ਜਿਹੜਾ ਸ਼ਿਵਾਜੀ ਤੇ ਉਹਦੀ ਚਿੱਠੀ ਦਾ ਜ਼ਿਕਰ ਕੀਤਾ ਜੀ, ਜਿਹਦੇ ਵਿੱਚ ਉਹਨੇ ਜਜ਼ੀਆ ਲਾਏ ਜਾਣ ਤੇ ਔਰੰਗਜ਼ੇਬ ਨੂੰ ਜਿਹੜੀ ਉਹ ਚਿੱਠੀ ਲਿਖੀ ਸੀ। ਉਹਨਾਂ ਨੇ ਕਿਹਾ ਕਿ ਕੱਟੜਪਣੇ ਨੂੰ ਜਿਹੜੀ ਜਗ੍ਹਾ ਦੀ ਉਹ ਨਹੀਂ ਦੇਣੀ ਚਾਹੀਦੀ। ਬਸ ਸਿਰਫ ਇਹਦੇ ਵਿੱਚ ਜਿਹੜੀ ਨਵੇਕਲੀ ਚੀਜ਼ ਉਹ ਇਹੀ ਹੈ ਕਿ ਬੀਜੇਪੀ ਦੇ ਰਾਜ ਦੇ ਬਾਵਜੂਦ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ, ਪ੍ਰਣਬ ਮੁਖਰਜੀ ਹੋਰੀ ਉਹਨਾਂ ਸੁਹਿਰਦ ਲੀਡਰਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ ਜੀ ਜਿਹੜੇ ਦੂਰ ਅੰਦੇਸ਼ੀ ਲੀਡਰ ਨੇ। ਇਸੇ ਕਰਕੇ ਹੀ ਉਹਨਾਂ ਨੂੰ ਉੱਥੇ ਬਿਠਾ ਦਿੱਤਾ ਗਿਆ ਜੀ ਵੀ ਚੁੱਪ ਕਰਕੇ ਇੱਥੇ ਬੈਠੋ। ਜੇ ਕਿਤੇ ਪ੍ਰਣਬ ਮੁਖਰਜੀ ਹੋਰੀ ਕਾਂਗਰਸ ਦੀ ਵਾਗਡੋਰ ਜਿਹੜੀ ਸੀ ਉਹ ਕੁਝ ਸਾਲ ਪਹਿਲਾਂ ਸੰਭਾਲ ਲੈਂਦੇ ਤੇ ਸ਼ਾਇਦ ਕਾਂਗਰਸ ਦੇ ਹਾਲਤ ਅੱਜ ਵਾਲੇ ਜਿਹੜੇ ਉਹ ਨਾ ਹੁੰਦੇ। ਪਰ ਮੁਸ਼ਕਲ ਇਹ ਬਣ ਗਈ ਕਿ ਇੱਕ ਸਿਆਣਾ ਬੰਦਾ ਜਿਹੜਾ ਸੀਗਾ ਜੀ ਉਹ ਗੱਦੀ ਉੱਥੇ ਬਿਠਾ ਦਿੱਤਾ ਗਿਆ ਜੀ, ਜਿਹਦੇ ਕਹਿਣ ਨੂੰ ਉਹ ਸਭ ਤੋਂ ਵੱਡਾ ਅਹੁਦਾ ਜੀ, ਪਰ ਉਹਦੇ ਤਾਕਤ ਹੈ ਨਹੀਂ ਜੀ ਉਹਦੇ ਕੋਲ। ਬਿਲਕੁਲ ਜੀ, ਜੇ ਨਾ ਬਿਠਾਉਂਦੇ ਤਾਂ ਸ਼ਾਇਦ ਕਿਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਨਾ ਬਣਾਉਣਾ ਪੈਂਦਾ ਕਾਂਗਰਸ ਨੇ, ਪਰ ਫਿਰ ਰਾਹੁਲ ਹੋਣਾ ਦਾ ਕੀ ਬਣਦਾ। ਸੋ ਇਹ ਜਿਹੜਾ ਮੁੱਖ ਕਾਰਨ ਲੱਗਦਾ ਸੀ ਇਸ ਦੇ ਪਿੱਛੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੈਟ ਏਅਰਵੇਜ਼ ਦੇ ਜਿਹੜੇ ਆ ਵਿਮਾਨ ਚਾਲਕ ਆ, ਜਿਹੜੇ ਪਾਇਲਟ ਆ, ਉਹ ਕਹਿੰਦੇ ਜੀ ਸੌਂ ਗਏ ਤੇ 5000 ਤੱਕ ਦਾ ਫੁੱਟ ਦਾ ਜਿਹੜਾ ਗੋਤਾ ਖਾ ਗਿਆ ਜਹਾਜ਼ ਅਚਾਨਕ। ਇਹ ਬਿਲਕੁਲ ਇਹ ਜਿਹੜੀ ਫਲਾਈਟ ਸੀਗੀ ਜੀ ਇਹ ਬਰਸਲਸ ਨੂੰ ਜਾ ਰਹੀ ਸੀ ਮੁੰਬਈ ਤੋਂ, 280 ਪੈਸੇਂਜਰ ਉਹਦੇ ਵਿੱਚ ਸੀਗੇ ਜੀ। ਜਿਹੜਾ ਜਿੱਥੇ ਥੱਲੇ ਲਿੰਕ ਜੁੜਿਆ ਹੁੰਦਾ ਜੀ, ਉਹਨਾਂ ਨੇ ਵਾਰਨ ਕੀਤਾ ਕਿ ਤੁਹਾਡਾ ਜਹਾਜ਼ ਬੜੀ ਤੇਜ਼ੀ ਦੇ ਨਾਲ ਥੱਲੇ ਨੂੰ ਆ ਰਿਹਾ। ਪਤਾ ਇਹ ਲੱਗਿਆ ਕਿ ਜਿਹੜਾ ਮੇਨ ਪਾਇਲਟ ਸੀਗਾ ਉਹ ਸੌ ਗਿਆ ਤੇ ਜਿਹੜੀ ਕੋ ਪਾਇਲਟ ਸੀਗੀ ਉਹ ਆਈਪੈਡ ਦੇ ਉੱਤੇ ਗੇਮ ਖੇਡਣ ਦੇ ਵਿੱਚ ਮਸ਼ਹੂਰ ਸੀਗੀ ਜੀ। ਕਿਹਾ ਜਾਂਦਾ ਜੀ ਇਹ ਜਿਹੜੀਆਂ ਹੁਣ ਰਿਪੋਰਟ ਆਈ ਹੈ ਉਹਦੇ ਤੋਂ ਪਤਾ ਲੱਗਿਆ ਕਿ ਐਕਚੁਅਲੀ ਜਿਹੜਾ ਮੇਨ ਪਾਇਲਟ ਹੁੰਦਾ ਉਹਨੂੰ ਠੌਂਕਾ ਲਾਉਣ ਦੀ ਜਿਹੜੀ ਇਜਾਜ਼ਤ ਹੈਗੀ ਹੈ, ਭਾਵ ਕਿ ਉਹ ਇੱਕ ਝਾਕੀ ਜਿਹੜੀ ਹੈ ਉਹ ਲੈ ਸਕਦਾ, ਪਰ ਉਦੋਂ ਜਿਹੜਾ ਕੋ ਪਾਇਲਟ ਹੈ ਉਹਨੂੰ ਇਹ ਦੇਖ ਰੇਖ ਜਿਹੜੀ ਹੈ ਉਹ ਕਰਨੀ ਪੈਂਦੀ ਹੈ। ਆਟੋ ਤੇ ਲਾ ਕੇ ਜਹਾਜ਼ ਜਿਹੜੇ ਕੋ ਪਾਇਲਟ ਸੀ ਉਹ ਆਪਣੀ ਜਗ੍ਹਾ ਦੇ ਉੱਤੇ ਬਿਜ਼ੀ ਹੋ ਗਈ। ਜਦੋਂ ਆਪਾਂ ਏਅਰਲਾਈਨ ਦੇ ਵਿੱਚ ਬੈਠਦੇ ਹਾਂ ਤਾਂ ਇੱਕ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਇਹ ਉਪਕਰਨ ਨੇ ਜਿਹੜੇ ਉਹ ਸਾਰੀਆਂ ਨੇ ਡਿਵਾਈਸਿਸ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਵਰਤਣ ਦੀ ਪਰਮਿਸ਼ਨ ਨਹੀਂ ਹੈ। ਪਾਇਲਟ ਜਿਹੜੀ ਹੈ ਜੀ ਉਹ ਵਰਤੀ ਜਾ ਰਹੀ ਹੈ, ਭਾਵ ਕਿ ਲੋਕਾਂ ਦੀ ਜਿਹੜੀ ਜਾਨ ਹੈ। ਜੈਟ ਏਅਰਵੇਜ਼ ਦਾ ਜਿਹੜਾ ਜਹਾਜ਼ ਸੀਗਾ ਜੀ ਉਹਦੇ ਵਿੱਚ ਉਹ ਇੱਕ ਕਿਸਮ ਦੇ ਨਾਲ ਦਾਅ ਦੇ ਉੱਤੇ ਲਾਈ ਹੋਈ ਹੈ ਜੀ। ਜੇ ਕੁਝ ਸੈਕਿੰਡ ਦਾ ਇਹ ਕਹਿੰਦੇ ਨੇ ਕਿ ਬਸ ਫਰਕ ਰਹਿ ਗਿਆ, ਨਹੀਂ ਤਾਂ ਅਦਰਵਾਈਜ਼ ਇੱਕ ਵੱਡਾ ਹਾਦਸਾ ਜਿਹੜਾ ਸੀਗਾ ਉਹ ਵਾਪਰ ਸਕਦਾ ਸੀ। ਜੀ ਲਾਪਰਵਾਹੀ ਜਿਹੜੀ ਆ ਇਹ ਜਿਹੜੀ ਸਾਫ਼ ਜਿਹੜੀ ਆ ਝਲਕ ਰਹੀ ਆ। ਅਗਲੀ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਲੋਕ ਸਭਾ ਦੀ ਕਾਰਵਾਈ ਬਾਰੇ ਜ਼ਰੂਰ ਦੱਸੋ। ਅੱਜ ਕਹਿੰਦੇ ਆ ਜੀ ਰਾਜ ਸਭਾ ਨੇ ਨਾਲੇ ਉਹ ਜਿਹੜਾ ਜੱਜਾਂ ਵਾਲਾ ਸੀਗਾ ਉਸ ਨੂੰ ਉਹਨਾਂ ਨੇ ਵੀ ਜਿਹੜੀ ਮਨਜ਼ੂਰੀ ਦੇਤੀ, ਪਾਸ ਕਰਤਾ ਜੀ। ਇਹ ਪਾਸ ਹੋ ਗਿਆ ਜੀ। ਇਹਦੇ ਵਿੱਚ ਹੁਣ ਸਰਕਾਰ ਦਾ ਜਿਹੜਾ ਦਖਲ ਆ ਉਹ ਕਾਫੀ ਜ਼ਿਆਦਾ ਜਿਹੜਾ ਜੀ ਉਹ ਹੋ ਜਾਊਗਾ। ਰਾਸ਼ਟਰਪਤੀ ਕੋਲੇ ਭੇਜਣ ਤੋਂ ਪਹਿਲਾਂ ਜੀ ਇਹ ਸੂਬਿਆਂ ਦੀਆਂ ਵਿਧਾਨ ਸਭਾਵਾਂ ਜਿਹੜੀਆਂ ਨੇ ਜੀ ਉਹਨਾਂ ਦੇ ਵਿੱਚ ਮਨਜ਼ੂਰੀ ਦੇ ਵਾਸਤੇ ਭੇਜਿਆ ਜਾਊਗਾ। ਜਿਹੜੇ ਜੇ ਦੇਖਿਆ ਜਾਵੇ ਇਸ ਵਾਰੀ ਜੇ ਓਵਰਆਲ ਗੱਲ ਕੀਤੀ ਜਾਵੇ
ਤਾਂ ਕੁਝ ਸਮਾਂ ਜਿਹੜਾ ਜੀ ਉਹ ਲੋਕ ਸਭਾ ਦਾ ਖਰਾਬ ਵੀ ਹੋਇਆ, ਪਰ ਲੋਕ ਸਭਾ ਨੇ ਓਵਰ ਟਾਈਮ ਵੀ ਕੰਮ ਕੀਤਾ। ਜੇ ਓਵਰ ਟਾਈਮ ਜਿਹੜਾ ਜੀ ਉਹ ਮਿਲਾ ਲਿਆ ਜਾਵੇ ਤਾਂ ਜਿਹੜਾ ਸਮਾਂ ਖਰਾਬ ਹੋਣ ਵਾਲਾ ਜੀ ਉਹ ਕਾਫੀ ਘੱਟ ਰਿਹਾ। ਵਾਕਆਊਟ ਜਿਹੜੇ ਸੀ ਉਹ ਘੱਟ ਹੋਏ। ਉਹਦਾ ਜਿਹੜਾ ਪ੍ਰਮੁੱਖ ਰੀਜ਼ਨ ਇਹ ਹੈ ਜੀ ਕਿ ਵਿਰੋਧੀ ਧਿਰ ਜਿਹੜੀ ਆ ਉਹ ਬਹੁਤੀ ਸਟਰੋਂਗ ਨਹੀਂ ਹੈਗੀ। ਨਹੀਂ ਤਾਂ ਅਦਰਵਾਈਜ਼ ਵਿਰੋਧੀ ਧਿਰ ਜਿਹੜੀ ਆ ਜੀ ਉਹ ਵਾਕਆਊਟ ਕਰਨ ਦੇ ਵਿੱਚ ਯਕੀਨ ਕਰਦੀ ਹੈ। FDI ਦੀ ਹੁਣ ਤੱਕ ਵਿਰੋਧੀ ਰਹੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਵਾਕਆਊਟ ਤੱਕ ਕਰਦੀ ਰਹੀ ਆ। ਆਉਂਦੇ ਸਾਲ ਪਹਿਲਾਂ ਉਹਨੇ FDI ਜਿਹੜੀ ਇਹਨਾਂ ਦੀ ਉਹ ਲਾਗੂ ਕੀਤੀ। ਕਹਿਣੀ ਤੇ ਕਥਨੀ ਦੇ ਵਿੱਚ ਕਿੱਡਾ ਵੱਡਾ ਫਰਕ ਹੈ ਜੀ। ਜਿਹੜਾ ਐਕਚੁਅਲੀ ਜਿਹੜਾ ਇਸ ਵਾਰੀ ਵੇਖਣ ਨੂੰ ਮਿਲਿਆ, ਜਿਹੜੀ ਆ ਜਿੰਨੀ ਵੀ ਬਹਿਸ ਹੁੰਦੀ ਰਹੀ ਆ ਮੈਂ ਨੇੜਿਓਂ ਵਾਚ ਕਰਦਾ ਰਿਹਾ, ਇਸ ਵਾਰੀ ਜਿਹੜਾ ਇੱਕ ਪੋਜ਼ਿਟਿਵ ਗੱਲ ਹੈ ਜੀ ਉਹ ਇਹ ਹੈ ਕਿ ਕਾਫੀ ਪੜ੍ਹੇ ਲਿਖੇ ਜਿਹੜੇ ਨੇ ਨਾ ਜੀ ਉਹ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਨੇ, ਜਿਹੜਾ ਆਪਣਾ ਹੋਮਵਰਕ ਵੀ ਕਰਦੇ ਨੇ, ਉਹਨਾਂ ਨੂੰ ਬੋਲਣ ਦਾ ਵੀ ਪਤਾ ਹੈ ਜੀ, ਔਰ ਉਹ ਜਿਹੜੇ ਉਹਨਾਂ ਨੇ ਮੁੱਦੇ ਉਠਾਏ ਤੇ ਉਹ ਬੜੇ ਕਮਾਲ ਦੇ ਜਿਹੜੇ ਮੁੱਦੇ ਨੇ ਨਾ ਜੀ ਉਹ ਉਠਾਉਂਦੇ ਰਹੇ ਨੇ। ਪੰਜਾਬ ਦੇ ਵਿੱਚੋਂ ਮੇਰਾ ਖਿਆਲ ਭਗਵੰਤ ਮਾਨ ਹੋਰਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਹਨਾਂ ਨੇ ਜਿਸ ਕਿਸਮ ਦੇ ਮੁੱਦੇ ਜਿਹੜੇ ਉਠਾਏ ਨੇ, ਲੱਗਿਆ ਨਹੀਂ ਕਿ ਉਹ ਪਹਿਲੀ ਵਾਰੀ ਚੁਣ ਕੇ ਗਏ ਨੇ ਤੇ ਹੁਣ ਨਵੇਂ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠਣ ਲੱਗੇ ਨੇ ਜੀ। ਕੱਲ ਵੀ ਉਹਨਾਂ ਨੇ ਫਿਰ ਜਿਹੜੇ ਕਮਿਊਨਲ ਦੰਗੇ ਹੁੰਦੇ ਨੇ ਉਹਦੇ ਉੱਤੇ ਵੀ ਜਿਹੜਾ ਜੀ ਬੜਾ ਵਧੀਆ ਪਕੜਵਾ ਜਿਹੜਾ ਸੀਗਾ ਉਹਨਾਂ ਨੂੰ ਇਹ ਵੀ ਹੈ ਹੈਰਾਨਗੀ ਲੋਕਾਂ ਦੇ ਵਾਸਤੇ, ਬਹੁਤਿਆਂ ਦੇ ਵਾਸਤੇ, ਕਿ ਭਗਵੰਤ ਮਾਨ ਹੋਰੀ ਟਾਈਮ ਕਿਵੇਂ ਲੈ ਜਾਂਦੇ ਜੀ ਹਰੇਕ ਵਾਰੀ। ਹਾਲਾਂਕਿ ਉਹਨਾਂ ਦੀ ਪਾਰਟੀ ਦੇ ਕੋਲੇ ਸਾਰੇ ਹੀ 4.5 ਮਿੰਟ ਨੇ ਜੀ ਟੋਟਲ ਜਿਹੜੇ ਪਾਰਟੀ ਦੇ ਕੋਲੇ। ਉਹਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਜੀ ਉਹ ਸਟੀਲ ਇੱਕ ਕਿਸਮ ਦੇ ਨਾਲ ਕਰ ਲੈਂਦੇ ਨੇ। ਬੋਲਣ ਵਾਲੇ ਉਹੀ ਨੇ ਜੀ, ਬਾਕੀ ਤਾਂ ਹੋਰ ਨਾ ਤਾਂ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਕਿਸੇ ਨੇ ਸੁਣਿਆ, ਨਾ ਹਰਿੰਦਰ ਸਿੰਘ ਖਾਲਸਾ ਹੋਰਾਂ ਨੂੰ ਅਜੇ ਤੱਕ ਕਿਸੇ ਨੇ ਸੁਣਿਆ ਪਾਰਲੀਮੈਂਟ ਦੇ ਵਿੱਚ। ਡਾਕਟਰ ਗਾਂਧੀ ਹੋਰੀ ਬੋਲੇ ਨੇ ਜਾਂ ਭਗਵੰਤ ਮਾਨ ਬੋਲਦੇ ਰਹੇ ਨੇ। ਅਕਾਲੀ ਦਲ ਦੀ ਤਰਫੋਂ ਜਿਹੜੇ ਸੀਗੇ ਜੀ ਉਹ ਸਿਰਫ ਗੋਲਕਾਂ ਦੇ ਮਾਮਲੇ ਦੇ ਉੱਤੇ ਬੋਲੇ ਨੇ। ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਲੈ ਗਏ ਤੇ ਜਾਂ ਸ਼ੇਰ ਸਿੰਘ ਘੁਬਾਇਆ ਹੋਰੀ ਜਿਹੜੇ ਇੱਕ ਦਿਨ ਬੋਲ ਰਹੇ ਸਨ, ਉਹਨਾਂ ਦੀ ਤਿਆਰੀ ਇਹੋ ਜਿਹੀ ਸੀਗੀ ਕਿ ਉਹ ਕਹਿੰਦੇ ਜੀ ਜਿਹੜੇ ਟ੍ਰੇਨ ਦੇ ਬਾਰੇ ਬੋਲ ਰਹੇ ਸੀਗੇ ਕਿ ਜਿਹੜਾ ਯੂਰਨ ਹੈ ਉਹ ਬੜਾ ਜ਼ਰੂਰੀ ਹੈ ਜੀ ਟ੍ਰੇਨ ਦੇ ਵਿੱਚ। ਹੁਣ ਕਿਸੇ ਨੇ ਨੇੜੋਂ ਕਿਹਾ ਟਾਇਲਟ ਕਹੋ ਜੀ, ਤਾਂ ਕਰਕੇ ਹੁੱਜ ਮਾਰ ਕੇ ਤਾਂ ਉਹਨਾਂ ਨੂੰ ਆਪਣਾ ਜਿਹੜਾ ਸੀ ਨਾ ਉਹ ਚੇਂਜ ਕਰਨਾ ਪਿਆ। ਇੰਨੇ ਕੁ ਸਿਆਣੇ ਨੇ ਜੀ ਇਹ। ਜਿੱਥੇ ਸਿਆਣੇ ਬੰਦੇ ਲੱਭੇ ਉੱਥੇ ਉਹੋ ਜਿਹੇ ਵੀ ਲੱਭੇ ਜਿਹੜੇ ਪੁਰਾਣੇ ਨੇ ਜੀ, ਬਸ ਉਹੀ ਜਥੇਦਾਰਾਂ ਵਾਲੇ ਜੀ, ਭਾਵ ਕੇ ਬੋਲਣਾ ਨਹੀਂ, ਨਾ ਸਿੱਖਿਆ ਨਾ ਉਹਦੇ ਉੱਤੇ ਕੋਈ ਮਿਹਨਤ ਕੀਤੀ ਕਿ ਕੀ ਬੋਲਣਾ ਕੀ ਨਹੀਂ ਜੀ। ਤੇ ਅਗਲੀ ਜਿਹੜੀ ਇੱਕ ਹੋਰ ਇਸ ਟਾਈਮ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਖਾਸ ਕਰਕੇ ਤਲਵੰਡੀ ਸਾਬੋ ਹਲਕੇ ਦੇ ਵਿੱਚ ਤੇ ਕਾਫੀ ਜਿਹੜੇ ਪਿੰਡਾਂ ਦੇ ਵਿੱਚ ਹੁਣ ਬਿਜਲੀ ਦੇ ਬਿੱਲ ਆ ਉਹ ਵੰਡ ਹੀ ਨਹੀਂ ਰਹੇ ਵੀ ਕਿਤੇ ਵੋਟ ਬੈਂਕ ਨਾ ਖਰਾਬ ਹੋ ਜਾਵੇ, ਕਿਉਂਕਿ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਵੱਧ ਰਹੇ ਨੇ ਜੀ। 8 ਤੋਂ 10% ਜਿਹੜਾ ਵਾਧਾ ਕੀਤਾ ਜਾ ਰਿਹਾ, ਔਰ ਇਹ ਨਵਾਂ ਜਿਹੜਾ ਟ੍ਰੈਂਡ ਨਾ ਜੀ ਇਹ ਸਰਕਾਰ ਨੇ ਸ਼ੁਰੂ ਕੀਤਾ ਪਿਛਲੇ ਕੁਝ ਸਾਲਾਂ ਤੋਂ ਜੀ। ਕਿ ਕੀ ਕਰਦੀ ਹੈ ਜੀ ਕਿ ਜਿਹੜੇ ਬਿਜਲੀ ਦੇ ਬਿੱਲ ਨੇ ਮੰਨ ਲਓ ਹੁਣ ਜਿਹੜੇ 8 ਤੋਂ 10% ਵਧਾਉਣੇ ਨੇ, ਉਹ ਨਵਾਂ ਜਿਹੜਾ ਮਹੀਨਾ ਆਊਗਾ ਸਤੰਬਰ ਦਾ ਉਹਦੇ ਤੋਂ ਨਹੀਂ ਲੱਗਣਗੇ, ਪਿੱਛੋਂ ਲਿਆਉਣਗੇ ਜੀ ਲਾ ਕੇ ਇਹ ਜੀ ਜੂਨ ਜੁਲਾਈ ਤੋਂ। ਭਾਵ ਕਿ ਖਪਤ ਵੀ ਉਦੋਂ ਵੱਧ ਹੁੰਦੀ ਹੈ ਤੇ ਉਹ ਸਾਰੇ ਫਿਰ ਬਿੱਲਾਂ ਦੇ ਵਿੱਚ ਨਾਲ ਲੱਗ ਕੇ ਆਉਂਦੇ ਨੇ। ਜਦੋਂ ਲੱਗ ਕੇ ਭੇਜਣੇ ਨੇ ਤੇ ਫਿਰ ਹਾਲ ਦਵਾਈ ਜਿਹੜੀ ਹੈ ਜੀ ਉਹ ਮੱਚ ਸਕਦੀ। ਇਸ ਕਰਕੇ ਇਹ ਬਿੱਲ ਜਿਹੜੇ ਨੇ ਉਹ ਵੰਡੇ ਨਹੀਂ ਜਾ ਰਹੇ। ਇਹਦੇ ਨਾਲ ਜਿਹੜਾ ਸ਼ਹਿਰੀ ਖੇਤਰ ਆ ਜੀ ਉਹਦੇ ਉੱਤੇ ਲਗਾਤਾਰ ਭਾਰ ਜਿਹੜਾ ਜੀ ਉਹ ਪਈ ਜਾ ਰਿਹਾ। ਮੁਸ਼ਕਿਲ ਇਹ ਆ ਕਿ ਜਿਹੜੀ ਵਿਰੋਧੀ ਧਿਰ ਅਖਵਾਉਂਦੀ ਕਾਂਗਰਸ ਆ ਜੀ ਉਹ ਚੁੱਪ ਬੈਠੀ ਹੈ ਇਸ ਮਾਮਲੇ ਤੇ, ਉਹਨੇ ਮੁੱਦਾ ਹੀ ਨਹੀਂ ਚੁੱਕਿਆ। 8 ਤੋਂ 10% ਦਾ ਵਾਧਾ ਜਿਹੜਾ ਹੋ ਰਿਹਾ, ਔਰ ਪੰਜਾਬ ਜਿਹੜਾ ਹੈ ਇਸ ਵੇਲੇ ਮੁਲਕ ਭਰ ਦੇ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਜਿੱਥੇ ਲੋਕਾਂ ਨੂੰ ਮਿਲਦੀ ਆ ਉਹ ਸੂਬੇ 'ਚ ਹੈ ਜੀ। ਬਿਲਕੁਲ ਜੀ, ਸਰਪਲਸ ਬਿਜਲੀ ਵਾਲਾ ਸੂਬਾ ਜਿਹੜਾ ਆ। ਬਿਲਕੁਲ। ਤੇ ਸਰੋਤੇ ਹੋਏ ਸੀਗੀਆਂ ਕੁਝ ਜਿਹੜੀਆਂ ਗੱਲਾਂ ਬਾਤਾਂ, ਕੁਝ ਖਬਰਾਂ ਜਿਸ ਦਾ ਦੀ ਗਹਿਰਾਈ ਤੱਕ ਜਾਣ ਦੀ ਅਸੀਂ ਕੋਸ਼ਿਸ਼ ਕੀਤੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਪੁੱਤਰ ਕਹਿੰਦਾ ਚਟਾਲੇ ਦਾ ਕੌਰ ਖਾ ਕੇ ਲੈਣਾ ਰਾਜ ਹਰਿਆਣੇ ਦਾ ਜਿੱਤ ਮੀਆਂ ਜੀ। ਪੁੱਤਰ ਕਹਿੰਦਾ ਚਟਾਲੇ ਦਾ ਕੌਰ ਖਾ ਕੇ ਲੈਣਾ ਰਾਜ ਹਰਿਆਣੇ ਦਾ ਜਿੱਤ ਮੀਆਂ, ਕਰਨੀ ਭਾਜਪਾ ਅਸਾਂ ਹੁਣ ਮੂੰਹ ਪਰਨੇ, ਦੇਵੇ ਮਿਹਣੇ ਜੋ ਅਸਾਂ ਨੂੰ ਨਿੱਤ ਮੀਆਂ ਜੀ। ਜੁੜੀ ਭਾਜਪਾ ਜਦੋਂ ਵੀ ਨਾਲ ਜਿਸ ਦੇ ਨਾ ਹੈ ਪਾਲਦੀ ਕਿਸੇ ਦਾ ਹਿੱਤ ਮੀਆਂ, ਦਿੱਤਾ ਦੱਸ ਹੁਣ ਅਸਾਂ ਅਕਾਲੀਆਂ ਨੂੰ ਨਾ ਹੈ ਭਾਜਪਾ ਕਿਸੇ ਦੀ ਮਿੱਤ ਮੀਆਂ ਜੀ। ਅੱਗੋਂ ਵੱਟ ਲਈ ਚੁੱਪ ਹੈ ਭਾਜਪਾਈਆਂ, ਕਰਨਾ ਚੋਣ ਤੋਂ ਕਹਿਣ ਹਿਸਾਬ ਪਿੱਛੋਂ ਜੀ। ਅੱਗੋਂ ਵੱਟ ਲਈ ਚੁੱਪ ਹੈ ਭਾਜਪਾਈਆਂ, ਕਰਨਾ ਚੋਣ ਤੋਂ ਕਹਿਣ ਹਿਸਾਬ ਪਿੱਛੋਂ, ਠਿੱਬੀ ਲੱਗੀ ਨੇ ਜਿੰਨਾ ਨੁਕਸਾਨ ਕੀਤਾ, ਸਾਰਾ ਦੇਣਾ ਇਹ ਅਸੀਂ ਜਵਾਬ ਪਿੱਛੋਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ। ਤੇ
ਅੱਜ ਦਾ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੈ। ਕੱਲ ਨੂੰ ਇੱਕ ਵਾਰੀ ਫਿਰ ਆਪ ਸਭ ਦੇ ਨਾਲ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।